Viewers, welcome back in our program. ਲੀਡਰ ਸਾਹਿਬ ਸਾਡੀ ਅਗਲੀ ਈਮੇਲ ਵੀਰ ਦੀਦਾਰ ਸਿੰਘ ਜੀ ਦੀ ਹੈ। ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗ੍ਰੇਟ ਸੇਵਾ, ਕੀਪ ਇਟ ਅਪ। ਵੀਰ ਦੀਦਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬੜਾ ਵਨ ਲਾਈਨਰ ਕਿਹਾ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਵੀ ਉਹਨਾਂ ਨੂੰ ਲੱਗਦਾ ਹੈ ਅਸੀਂ ਕੋਈ ਲਾਈਵ ਬੰਦਾ ਕੰਮ ਕਰ ਰਹੇ ਹਾਂ ਜੀ। ਉਹਨਾਂ ਦਾ ਫਿਰ ਸ਼ੁਕਰੀਆ ਜੀ। ਸਾਡੀ ਅਗਲੀ ਈਮੇਲ ਪੂਨਾ ਮਹਾਰਾਸ਼ਟਰ ਤੋਂ ਵੀਰ ਗੁਰਪ੍ਰੀਤ ਸਿੰਘ ਜੀ ਦੀ ਹੈ। ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਲ ਹੀ ਵਿੱਚ ਮੈਂ ਆਪਣੇ ਕੁਝ ਦੋਸਤਾਂ ਨਾਲ ਸਿੱਖ ਮਸਲਿਆਂ ਅਤੇ ਉਹਨਾਂ ਦੇ ਹੱਲ ਬਾਰੇ ਗੱਲਬਾਤ ਕੀਤੀ। ਇਸ ਚੋਂ ਇੱਕ ਗੱਲ ਸਪਸ਼ਟ ਹੋਈ ਕਿ ਉਹ ਹਿੰਦੂ ਜਿਹੜੇ ਮੁਕਾਬਲਤਨ ਮਾਡਰੇਟ ਹਨ ਅਤੇ ਸੁਣਨ ਦਾ ਜਿਗਰਾ ਵੀ ਵਿਖਾਉਂਦੇ ਹਨ। ਉਹਨਾਂ ਨੂੰ 1984 ਦੀ ਸਿੱਖ ਨਸਲਕੁਸ਼ੀ ਅਤੇ ਉਸ ਤੋਂ ਬਾਅਦ ਦੇ ਦਹਾਕੇ ਵਿੱਚ ਸਿੱਖਾਂ ਦੇ ਡੋਲੇ ਗਏ ਖੂਨ ਬਾਰੇ ਕੋਈ ਜਾਣਕਾਰੀ ਨਹੀਂ। ਇਸ ਦਾ ਕਾਰਨ ਸਰਕਾਰੀ ਪ੍ਰੋਪੇਗੈਂਡਾ ਅਤੇ ਨੈਸ਼ਨਲ ਮੀਡੀਆ ਵੱਲੋਂ ਸਿੱਖਾਂ ਪ੍ਰਤੀ ਖਬਰਾਂ ਨੂੰ ਪੂਰੀ ਤਰ੍ਹਾਂ ਬਲੈਕ ਆਊਟ ਕਰਨਾ। ਇਸੇ ਤਰ੍ਹਾਂ 1984 ਨਾਲ ਸੰਬੰਧਿਤ ਘਟਨਾਵਾਂ ਤੇ ਬਣੀਆਂ ਫਿਲਮਾਂ ਤੇ ਲਿਟਰੇਚਰ ਤੇ ਪਾਬੰਦੀ ਨੇ ਵੀ ਸੱਚਾਈ ਬਾਹਰ ਨਹੀਂ ਆਉਣ ਦਿੱਤੀ, ਜਿਹੜਾ ਰੁਝਾਨ ਕਿ ਅਜੇ ਤੱਕ ਵੀ ਜਾਰੀ ਹੈ। ਇਸ ਗਰੁੱਪ ਦੇ ਲੋਕਾਂ ਲਈ TV 84 ਵਰਗੇ ਚੈਨਲ ਬੜਾ ਉਸਾਰੂ ਰੋਲ ਅਦਾ ਕਰ ਸਕਦੇ ਹਨ ਤਾਂ ਕਿ ਸਿੱਖਾਂ ਨਾਲ ਹੋਈਆਂ ਅਤੇ ਹੋ ਰਹੀਆਂ ਜਾਤੀਆਂ ਨੂੰ ਉਭਾਰਿਆ ਜਾ ਸਕੇ। ਇਹ ਆਸ ਕਰਨੀ ਤਾਂ ਮੂਰਖਤਾ ਹੋਵੇਗੀ ਕਿ ਉਹ ਸਾਨੂੰ ਸਾਡਾ ਹੋਮਲੈਂਡ ਦੇ ਦੇਣ, ਪਰ ਇਸ ਗੱਲ ਨਾਲ ਘੱਟੋ ਘੱਟ ਉਹਨਾਂ ਦੀ ਵਿਰੋਧਤਾ ਕੁਝ ਘਟ ਸਕੇਗੀ ਕਿਉਂਕਿ ਉਹਨਾਂ ਨੂੰ ਅਹਿਸਾਸ ਹੋਵੇਗਾ ਕਿ ਸਿੱਖਾਂ ਦੀ ਨਾਰਾਜ਼ਗੀ ਦਾ ਕਾਰਨ ਕੀ ਹੈ। ਜਿਨ੍ਹਾਂ ਸਿੱਖਾਂ ਨੂੰ ਮੈਂ ਮਿਲਿਆ ਹਾਂ ਉਹਨਾਂ ਵਿੱਚੋਂ ਬਹੁਤਿਆਂ ਨੂੰ ਤਾਂ ਪਤਾ ਨਹੀਂ ਕਿ ਨੇਸ਼ਨ ਦਾ ਮਤਲਬ ਕੀ ਹੈ। ਦੂਸਰਾ, ਉਹ ਇਹ ਵੀ ਨਹੀਂ ਸਮਝਣਾ ਚਾਹੁੰਦੇ ਕਿ ਸਿੱਖਾਂ ਵਰਗੀ ਇੱਕ ਵਿਲੱਖਣ ਕੌਮ ਲਈ ਆਪਣੀ ਹੋਂਦ ਨੂੰ ਬਚਾਉਣ ਲਈ ਇੱਕ ਅੱਡ ਦੇਸ਼ ਦਾ ਹੋਣਾ ਕਿੰਨਾ ਜ਼ਰੂਰੀ ਹੈ। ਜੇ ਤੁਸੀਂ ਉਹਨਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡੇ ਤੇ ਨਿਕਨੇਮ ਖਾੜਕੂ ਦਾ ਲੇਬਲ ਲੱਗ ਜਾਂਦਾ ਹੈ। ਸਿੱਖਾਂ ਦਾ ਇੱਕ ਹੋਰ ਗਰੁੱਪ ਹੈ ਜਿਨ੍ਹਾਂ ਨੇ ਅਜੋਕੇ ਦੌਰ ਵਿੱਚ ਹਾਰ ਮੰਨ ਲਈ ਹੈ। ਕੱਲ ਦਾ ਤਾਂ ਪਤਾ ਨਹੀਂ। ਇਹ ਗਰੁੱਪ ਸਮਝਦਾ ਤਾਂ ਹੈ ਕਿ ਸਾਨੂੰ ਆਪਣੀ ਹੋਂਦ ਬਚਾਉਣ ਲਈ ਇੱਕ ਅਲੱਗ ਦੇਸ਼ ਦੀ ਲੋੜ ਹੈ, ਪਰ ਉਹ ਸਮਝਦੇ ਹਨ ਕਿ ਅਸੀਂ ਉਹ ਮੌਕਾ 1947 ਵਿੱਚ ਗਵਾ ਬੈਠੇ ਹਾਂ। ਹੁਣ ਇਹ ਹੋ ਸਕਣਾ ਅਸੰਭਵ ਹੈ। ਜ਼ਾਹਿਰ ਹੈ ਇਹ ਨਤੀਜਾ ਉਸ ਖੌਫ ਅਤੇ ਜ਼ੁਲਮ ਦੀ ਵਜ੍ਹਾ ਕਰਕੇ ਹੈ ਜਿਹੜਾ ਕਿ ਸਾਡੀ ਬਜ਼ੁਰਗ ਪੀੜ੍ਹੀ ਨੇ ਆਪਣੇ ਪਿੰਡੇ ਤੇ ਹੰਡਾਇਆ ਹੈ। ਸਤਿਕਾਰ ਸਹਿਤ ਮੈਂ ਕਹਿਣਾ ਚਾਹੁੰਦਾ ਹਾਂ ਕਿ ਪਿਛਲੇ 30 ਸਾਲਾਂ ਵਿੱਚ ਅਸੀਂ ਕੀ, ਕਿਉਂ ਅਤੇ ਕਦੋਂ, ਵਟ, ਵਾਈ ਐਂਡ ਵੈਨ ਦੀ ਬਹਿਸ ਵਿੱਚ ਫਸੇ ਹੋਏ ਹਾਂ। ਇਸ ਗੱਲ ਤੇ ਵੀ ਬਹੁਤੀ ਵਿਚਾਰ ਨਹੀਂ ਹੋ ਰਹੀ ਕਿ ਕਿਵੇਂ, ਭਾਵ ਹਾਓ। ਮੈਂ ਸੋਚਦਾ ਹਾਂ ਕਿ ਜੋ ਕੁਝ ਤੁਸੀਂ ਪ੍ਰੋਗਰਾਮ ਸੱਚੋ ਸੱਚ ਪਿਛਲੇ 1 ਸਾਲ ਵਿੱਚ ਵਿਚਾਰਿਆ ਹੈ ਉਸ ਨੂੰ ਬਾਰ-ਬਾਰ ਦੁਹਰਾਇਆ ਜਾਣਾ ਚਾਹੀਦਾ ਹੈ, ਉਦੋਂ ਤੱਕ ਜਦੋਂ ਤੱਕ ਇਸ ਦੁਨੀਆ ਵਿੱਚ ਕਿਤੇ ਵੀ ਬੈਠਾ ਇੱਕ ਵੀ ਸਿੱਖ ਜਿਹੜਾ ਦਿਲੋਂ ਸਿੱਖ ਹੈ ਪੂਰੀ ਤਰ੍ਹਾਂ ਜਾਗਰੂਕ ਨਹੀਂ ਹੋ ਜਾਂਦਾ, ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਲਈ ਤਿਆਰ ਨਹੀਂ ਹੁੰਦਾ। ਮੇਰੀ ਡਾਕਟਰ ਅਮਰਜੀਤ ਸਿੰਘ ਜੀ ਨੂੰ ਇੱਕ ਬੇਨਤੀ ਵੀ ਹੈ। ਇਸ ਗੱਲ ਦੀ ਡਾਢੀ ਲੋੜ ਹੈ ਕਿ ਤੁਸੀਂ 20ਵੀਂ ਸਦੀ ਦੇ ਸਿੱਖ ਸੰਘਰਸ਼ ਸੰਬੰਧੀ ਆਪਣੇ ਵਿਚਾਰਾਂ ਅਤੇ ਇਤਿਹਾਸਕ ਸੱਚਾਈਆਂ ਨੂੰ ਇੱਕ ਪੁਸਤਕ ਦੇ ਰੂਪ ਵਿੱਚ ਸਾਹਮਣੇ ਲਿਆਓ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਲੈਕਟ੍ਰੋਨਿਕ ਮੀਡੀਆ ਬਹੁਤ ਅਹਿਮ ਹੈ, ਪਰ ਦਸਤਾਵੇਜ਼ੀ ਬਹੁਤ ਹੋਣੇ ਵੀ ਬਹੁਤ ਜ਼ਰੂਰੀ ਹਨ, ਜਿਨ੍ਹਾਂ ਤੋਂ ਅਸੀਂ 18ਵੀਂ ਸਦੀ ਤੋਂ ਹੀ ਪਛੜੇ ਹੋਏ ਹਾਂ। ਮੈਨੂੰ ਨਹੀਂ ਪਤਾ ਕਿ ਜੋ ਮੈਂ ਕਿਹਾ ਹੈ ਉਹ ਠੀਕ ਹੈ ਜਾਂ ਗਲਤ। ਮੈਂ ਇਸ ਨੂੰ ਸਿੱਖ ਸੰਗਤਾਂ ਤੇ ਹੀ ਛੱਡਦਾ ਹਾਂ। ਅਖੀਰ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ TV 84 ਤੇ ਸੱਚੋ ਸੱਚ ਇੱਕ ਬੜਾ ਜ਼ਬਰਦਸਤ ਉਪਰਾਲਾ ਹੈ ਅਤੇ ਆਰਥਿਕ ਤੌਰ ਤੇ ਇਸ ਨੂੰ ਹਰ ਹਾਲਤ ਵਿੱਚ ਸਰਵਾਈਵ ਕਰਨਾ ਚਾਹੀਦਾ ਹੈ। ਭੈਣ ਜੀ ਨੀਲਮ ਕੌਰ ਦੀ ਵਾਪਸੀ ਦਾ ਸਵਾਗਤ ਕਰਦਾ ਹਾਂ। ਖਾਲਸਾ ਸ਼ੈਲ ਰੂਲ ਸੂਨਰ ਔਰ ਲੇਟਰ। ਸਤਿਕਾਰ ਜੀ ਡਾਕਟਰ ਸਾਹਿਬ। ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਪੂਨਾ ਮਹਾਰਾਸ਼ਟਰ ਤੋਂ ਲਿਖਿਆ ਜੀ। ਉਹਨਾਂ ਦੀ ਲਿਖਤ ਵਿੱਚ ਹਮੇਸ਼ਾ ਜਿੱਥੇ ਵਲਵਲਾ ਹੁੰਦਾ ਹੈ, ਨਿਸ਼ਾਨੇ ਦੀ ਸਪਸ਼ਟਤਾ ਹੁੰਦੀ ਹੈ, ਉੱਥੇ ਬੜੇ ਕ੍ਰੀਏਟਿਵ ਆਈਡੀਆਜ਼ ਵੀ ਹੁੰਦੇ ਨੇ, ਬੜੇ ਉਸਾਰੂ ਵਿਚਾਰ ਹੁੰਦੇ ਨੇ ਜੀ। ਔਰ ਕਿਉਂਕਿ ਉਹ ਉੱਥੇ ਵਿਚਰਦੇ ਨੇ, ਇੰਜੀਨੀਅਰ ਨੇ, ਅਲੱਗ-ਅਲੱਗ ਸਿੱਖਾਂ ਗੈਰ ਸਿੱਖਾਂ ਨਾਲ ਉਹਨਾਂ ਦਾ ਵਾਹ ਪੈਂਦਾ ਜੀ। ਔਰ ਕਿਵੇਂ ਬਾਕੀ ਪਰਸੀਵ ਕਰਦੇ ਨੇ ਸਾਡੇ ਇਸ ਖਾਲਿਸਤਾਨ ਦੇ ਕੇਸ ਨੂੰ, ਸਿੱਖਾਂ ਨਾਲ ਜ਼ਿਆਦਤੀਆਂ ਨੂੰ, ਜਾਂ ਸਿੱਖਾਂ ਦੇ ਆਪਣੇ ਸੋਚ ਦਾਇਰੇ ਦੇ ਵਿੱਚ ਉਹ ਕਿਵੇਂ ਇਸ ਸਾਰਿਆਂ ਨੂੰ ਦੇਖਦੇ ਨੇ, ਉਸ ਬਾਰੇ ਅਕਸਰ ਮੈਂ ਹਮੇਸ਼ਾ ਹੀ ਉਹਨਾਂ ਦੀ ਲਿਖਤ ਨੂੰ ਬੜਾ ਵੈਲਿਊਏਬਲ ਸਮਝਦਾ, ਬੜਾ ਕੀਮਤੀ ਸਮਝਦਾ, ਔਰ ਉਹਨੂੰ ਮੈਂ ਹਮੇਸ਼ਾ ਹੀ ਬੜੀ ਗੰਭੀਰਤਾ ਦੇ ਨਾਲ ਜਿਹੜਾ ਵਿਚਾਰਦਾ ਔਰ ਗੰਭੀਰਤਾ ਨਾਲ ਲੈਂਦਾ ਜੀ। ਇਸ ਵਾਰ ਦੀ ਲਿਖਤ ਦੇ ਵਿੱਚ ਵੀ ਉਹਨਾਂ ਨੇ ਜਿੱਥੇ TV 84 ਦੀ ਸ਼ਲਾਘਾ ਕੀਤੀ ਹੈ, ਕਨਕਲੂਜਨ ਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ
ਇਹ ਜਿਹੜਾ ਇਹਨੂੰ ਸਰਵਾਈਵ ਕਰਵਾਉਣਾ ਆਰਥਿਕ ਤੌਰ ਤੇ ਬੜਾ ਜ਼ਰੂਰੀ ਜੀ। ਔਰ ਉਹਨਾਂ ਨੇ ਇਹ ਵੀ ਕਿਹਾ ਕਿ 1 ਸਾਲ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਜਿਹੜਾ ਫੋਕਸ ਰਿਹਾ ਹੈ ਉਹ ਬਾਰ-ਬਾਰ ਦੁਹਰਾਇਆ ਜਾਣਾ ਚਾਹੀਦਾ ਹੈ ਤਾਂ ਕਿ ਹਰ ਇੱਕ ਸਿੱਖ ਜਿਹੜਾ ਹੈ ਇਹਨਾਂ ਨੂੰ ਸੁਣੇ ਔਰ ਅਲਟੀਮੇਟਲੀ ਉਹ ਇਸ ਕਾਜ਼ ਦੇ ਨਾਲ ਕਨਵਿੰਸ ਹੋਏ। ਔਰ ਉਹਨਾਂ ਨੇ ਕਿਹਾ ਵੀ ਅਕਸਰ ਵਾਟ ਵਾਈ ਵੈਨ ਜੀ ਇਹ ਗੱਲਾਂ ਤਾਂ ਹੁੰਦੀਆਂ ਨੇ ਕਿ ਕੀ, ਕਿਉਂ ਐਂਡ ਕਿੱਥੇ ਜੀ ਤੇ ਹਾਊ, ਕਿਵੇਂ, ਇਸ ਦੇ ਉੱਤੇ ਵਿਚਾਰ ਨਹੀਂ ਹੁੰਦੀ। ਸੋ ਜਦੋਂ ਮੈਂ ਅਕਸਰ ਇਸ ਨੂੰ ਰਿਪੀਟ ਕਰਦਾ ਭਾਈ ਗੁਰਦਾਸ ਜੀ ਦੇ ਇਸ ਫਰਮਾਨ ਨੂੰ ਕਿ ਕਿਸ ਉਦਮ ਤੇ ਰਾਜ ਮਿਲੇ, ਤੇ ਇਹ ਫੋਕਸ ਹਾਊ ਦੇ ਉੱਤੇ ਹੀ ਹੁੰਦਾ ਜੀ ਜੀ ਕਿ ਵੀ ਬਾਕੀ ਤਾਂ ਡਿਸਕ੍ਰਿਮੀਨੇਸ਼ਨਸ ਵੀ ਸਾਹਮਣੇ ਨੇ, ਚੰਗੀ ਗੱਲ ਹੈ, ਫਿਲਮਾਂ ਵੀ ਬਣਨੀਆਂ ਸ਼ੁਰੂ ਹੋ ਗਈਆਂ, ਹਵਾਏਂ ਕਦੇ ਆਈ ਸੀ, ਫਿਰ ਸਾਡਾ ਹੱਕ ਆਈ, ਹੁਣ ਕੌਮ ਦੇ ਹੀਰੇ ਹੈ। ਔਰ ਜਿਵੇਂ ਸਾਨੂੰ ਪਤਾ ਲੱਗਿਆ ਵੀ 15-20 ਫਿਲਮਾਂ ਹੋਰ ਵੀ ਪਾਈਪਲਾਈਨ 'ਚ ਨੇ ਜੀ, ਬਾਹਰ ਵੀ ਚੰਗਾ ਹੁੰਗਾਰੇ। ਕੁਦਰਤੀ ਡੈਲਸ ਸੀ ਇਸ ਵੀਕਐਂਡ ਫਰਾਈਡੇ ਸ਼ਾਮ, ਤੇ ਉੱਥੇ ਵੀ ਇਹੀ ਗੱਲ ਸਾਹਮਣੇ ਆਈ, ਉੱਥੇ ਲੱਗੀ ਵੀ ਸੀ ਲੋਕਲ ਥੀਏਟਰ ਦੇ ਵਿੱਚ ਜੀ ਔਰ ਕਾਫੀ ਅੱਛਾ ਸਾਰੇ ਪਾਸੇ ਸੰਗਤਾਂ ਨੇ ਇਹਨਾਂ ਨੂੰ ਲਿਆ ਜੀ। ਸੋ ਜ਼ਾਹਰ ਹੈ ਕਿ ਉਹ ਇਹ ਸਮਝਦੇ ਨੇ ਵੀ ਜਿਹੜਾ ਇੱਕ ਹਿੰਦੂਆਂ ਦਾ ਤਬਕਾ ਹੈ ਜਿਨ੍ਹਾਂ ਦੇ ਲਈ ਉਹਨਾਂ ਨੇ ਮੋਡਰੇਟ ਕਿਹਾ ਕਿ ਵੀ ਉਹਨਾਂ ਨੂੰ ਕੁਝ ਨਹੀਂ ਪਤਾ ਹੈ ਕਿ ਸਿੱਖਾਂ ਦੇ ਨਾਲ ਕੀ ਹੋਇਆ, ਔਰ ਉਹ ਘੱਟੋ ਘੱਟ ਤੁਹਾਨੂੰ ਸੁਣਨਾ ਚਾਹੁੰਦੇ ਨੇ ਜੀ ਜੀ। ਔਰ ਜੇ ਸਾਡੇ ਕੋਲ TV 84 ਵਾਂਗ ਉਹਨਾਂ ਦੇ ਸ਼ਬਦ ਨੇ, ਕੋਈ ਇਸ ਕਿਸਮ ਦਾ ਤਰੀਕਾ ਹੋਏ ਜੇ ਔਰ ਲਿਟਰੇਚਰ ਹੋਏ ਜਿਹੜਾ ਕਿ ਅਸੀਂ ਪਹੁੰਚਾ ਸਕੀਏ, ਉਹਨਾਂ ਨੂੰ ਮੁਹੱਈਆ ਕਰ ਸਕੀਏ, ਜੀ ਤੇ ਉਹ ਜਿਹੜੇ ਨੇ ਉਹ ਉਹਨਾਂ ਦਾ ਆਪਣਾ ਇਹ ਕਹਿਣਾ ਹੈ ਕਿ ਵੀ ਉਹ ਕੋਈ ਇਹ ਤਾਂ ਨਹੀਂ ਕਹਿਣਗੇ ਵੀ ਸਿੱਖਾਂ ਨੂੰ ਉਹਨਾਂ ਦਾ ਹੋਮਲੈਂਡ ਦੇ ਦਿਓ ਜਾਂ ਸਿੱਖ ਆਜ਼ਾਦ ਦੇਸ਼ ਲੈ ਲੈਣ, ਜੀ ਜੀ। ਪਰ ਘੱਟੋ ਘੱਟ ਉਹਨਾਂ ਦੀ ਜਿਹੜੀ ਵਿਰੋਧਤਾ ਹੈ ਉਹ ਜ਼ਰੂਰ ਘਟ ਸਕਦੀ। ਚਲੋ ਮੈਂ ਉਹਨਾਂ ਦੇ ਇਸ ਕਨਕਲੂਜਨ ਦੇ ਨਾਲ ਕੋਈ ਡਿਸਐਗਰੀ ਨਹੀਂ ਕਰਦਾ ਜੀ। ਮੈਂ ਸਮਝਦਾ ਹਾਂ ਵੀ ਵਿਰੋਧਤਾ ਨਾ ਵੀ ਘਟੇ, ਫਿਰ ਵੀ ਸਾਡੇ ਲਈ ਜਿਹੜਾ ਆਪਣੇ ਕਾਜ਼ ਨੂੰ ਪ੍ਰੋਪੇਗੇਟ ਕਰਨਾ ਆਪਣਿਆਂ ਤੱਕ ਵੀ ਔਰ ਬੇਗਾਨਿਆਂ ਤੱਕ ਵੀ ਔਰ ਖਾਸ ਤੌਰ ਤੇ ਇੰਟਰਨੈਸ਼ਨਲ ਕਮਿਊਨਿਟੀ ਤੱਕ ਵੀ, ਤਾਂ ਕਿ ਸਾਡਾ ਇਮੇਜ ਜਿਹੜਾ ਇਹਨਾਂ ਸਾਰੇ ਸਾਲਾਂ ਦੇ ਵਿੱਚ 30 ਸਾਲਾਂ 'ਚ ਖਾਸ ਤੌਰ ਤੇ ਇੱਕ ਅੱਤਵਾਦੀ ਦਾ, ਇੱਕ ਵਾਇਲੈਂਟ ਕਮਿਊਨਿਟੀ ਦਾ ਬਣਿਆ, ਅਸੀਂ ਘੱਟੋ ਘੱਟ ਇਸ ਗੱਲ ਨੂੰ ਤਾਂ ਕਲੀਅਰ ਕਰੀਏ ਵੀ ਅਸੀਂ ਵਿਕਟਮ ਹੈ, ਅਸੀਂ ਸਟੇਟ ਟੈਰਰਿਜ਼ਮ ਦਾ ਸ਼ਿਕਾਰ ਹੈ। ਔਰ ਜਦੋਂ ਤੱਕ ਅਸੀਂ ਇਹ ਇਮੇਜ ਚੇਂਜ ਇੰਟਰਨੈਸ਼ਨਲ ਕਮਿਊਨਿਟੀ 'ਚ ਨਹੀਂ ਕਰਾਂਗੇ, ਜਦੋਂ ਤੱਕ ਬਾਕੀ ਹਿੰਦੂ ਭਾਈਚਾਰੇ ਦਾ ਸਬੰਧ ਹੈ ਉਹ ਤਾਂ ਮੈਨੂੰ ਲੱਗਦਾ ਹੈ ਕਿ ਵੀ ਉਹਦੇ 'ਚੋਂ ਕੋਈ ਬਹੁਤਾ ਫਰਕ ਨਹੀਂ ਪੈਣਾ ਹੈ ਇਨ ਦਾ ਐਂਡ ਆਫ ਦਾ ਡੇ। ਹਾਂ, ਉੱਥੇ ਇਹ ਕੀਤਾ ਜਾ ਸਕਦਾ ਹੈ ਕਿ ਜਿਵੇਂ ਜੇ ਪ੍ਰੋਫੈਸਰ ਭੁੱਲਰ ਦੇ ਕੇਸ ਦਾ ਮਾਮਲਾ ਸਾਹਮਣੇ ਸੀ ਤੇ ਤਮਿਲ ਕਮਿਊਨਿਟੀ ਦਾ ਵੱਡਾ ਹਿੱਸਾ ਹੈ, ਕਿਉਂਕਿ ਉਹਨਾਂ ਦੇ ਵੀ ਇੰਟਰਸਟ ਕਾਮਨ ਸੀ ਸਟੇਟ ਦੇ ਨਾਲ, ਉਹ ਵੀ ਲੜ ਰਹੇ ਨੇ, ਜਾਂ ਜਿਵੇਂ ਸ੍ਰੀਲੰਕਾ ਦੇ ਵਿੱਚ ਇੰਡੀਅਨ ਇੰਟਰਫੀਅਰੈਂਸ ਸੀ ਜੋ ਕੁਝ ਰਾਜੀਵ ਗਾਂਧੀ ਦੇ ਕਾਰਜਕਾਲ ਦੌਰਾਨ ਇੰਡੀਅਨ ਪੀਸ ਕੀਪਿੰਗ ਫੋਰਸ ਦੇ ਥੱਲੇ ਉਹਨਾਂ ਤੇ ਜ਼ੁਲਮ ਹੋਏ। ਸੋ ਉਹਦੇ ਚ ਪ੍ਰੋਫੈਸਰ ਭੁੱਲਰ ਦੇ ਮਾਮਲੇ ਚ ਪ੍ਰੋਟੈਸਟ ਦੇ ਵਿੱਚ ਤਾਮਿਲ ਵੀ ਸ਼ਾਮਲ ਸੀ। ਸੋ ਇਸੇ ਤਰ੍ਹਾਂ ਨਾਗਾਲੈਂਡ ਦੇ ਜਿਹੜੇ ਲੋਕ ਨੇ, ਭਾਵੇਂ ਉਹ ਈਸਾਈ ਨੇ ਜਾਂ ਉਹਨਾਂ ਦੇ ਵਿੱਚ ਕੋਈ ਦੂਸਰੇ ਵੀ ਪਹਿਲੇ ਕਬੀਲੇ ਹੋਣਗੇ ਪੇਗਨ, ਉਹਨਾਂ ਨਾਲ ਵੀ ਸਾਡਾ ਵਾਹ ਵਾਸਤਾ ਜਿਹੜਾ ਹੋ ਸਕਦਾ ਹੈ। ਅਸਾਮ ਦੇ ਲੋਕ ਜਿਹੜੇ ਲੜ ਰਹੇ ਨੇ, ਔਰ ਮੈਂ ਸਮਝਦਾ ਹਾਂ ਵੀ ਜਿਹੜੀ ਸਾਡੀ ਇੱਕ ਅੰਡਰਸਟੈਂਡਿੰਗ ਦੀ ਲੋੜ ਹੈ ਉੱਥੇ ਵੱਡੇ ਭਾਈਚਾਰੇ, ਦਲਿਤ ਭਾਈਚਾਰੇ ਦੇ ਨਾਲ, ਔਰ ਹੁਣ ਟਰਾਈਬਲਸ ਆਦੀਵਾਸੀਆਂ ਦੇ ਫਾਰਮ 'ਚ ਜਿਵੇਂ ਈਵਨ ਨਕਸਲਾਈਟਸ ਜਿਹੜੇ ਇਸ ਸਾਰੇ ਸਿਸਟਮ ਨੂੰ, ਜ਼ੁਲਮ ਨੂੰ ਚੈਲੰਜ ਕਰ ਰਹੇ ਨੇ, ਇਹ ਸਾਡੇ ਇਹਨਾਂ ਦੇ ਪਾਕਟਸ ਦੇ ਉੱਤੇ ਜੇ ਅਸੀਂ ਇਹਨਾਂ ਦੇ ਨਾਲ ਸਹਿਯੋਗ ਕਰਦੇ ਹਾਂ, ਔਰ ਇਹ ਵੀ ਥੋੜੀ ਬਹੁਤ ਪੇਸ਼ਕਦਮੀ ਹੈ, ਕਸ਼ਮੀਰੀਆਂ ਦਾ ਕਾਜ਼ ਹੈ ਔਰ ਚੰਗੀ ਗੱਲ ਹੈ। ਜਿਵੇਂ ਦਿੱਲੀ ਦੇ ਵਿੱਚ ਪਿੱਛੇ ਇੱਕ ਸੈਮੀਨਾਰ ਹੋਇਆ ਸੀ ਕੁਛ ਅਰਸਾ ਪਹਿਲਾਂ, ਅਰੁਣ ਧਾਤੀ ਰॉय ਦੇ ਨਾਲ ਸਾਡੇ ਸਿੱਖ ਨੁਮਾਇੰਦਿਆਂ ਨੇ, ਜਿਹੜਾ ਖਾਲਿਸਤਾਨ ਦੀ ਤਹਿਰੀਕ ਨੂੰ ਅੱਗੇ ਤੋਰਨ ਵਾਲਿਆਂ ਨੇ ਵੀ ਸ਼ਿਰਕਤ ਕੀਤੀ। ਹੁਣੇ ਹੀ ਜੇ ਅਫਜ਼ਲ ਗੁਰੂ ਦੀ ਯਾਦ ਦੇ ਵਿੱਚ ਸਾਲਾਨਾ ਫੰਕਸ਼ਨ ਹੋਇਆ, ਉਹਦੇ 'ਚ ਵੀ ਕਸ਼ਮੀਰੀ ਔਰ ਸਿੱਖ ਨਾਲ ਆਏ। ਤਾਂ ਅਸੀਂ ਸਮਝਦੇ ਹਾਂ ਵੀ ਇਹ ਦਾਇਰਾਕਾਰ ਜਿਹੜਾ ਹੈ ਉਹਨਾਂ ਦੇ ਵਿੱਚ ਦਲਿਤ ਭਾਈਚਾਰਾ, ਆਦੀਵਾਸੀ, ਉੱਤਰ ਪੂਰਬ ਦੀਆਂ ਸਟੇਟਾਂ ਦੇ, ਇਹਨਾਂ ਦੇ ਨਾਲ, ਕਿਉਂਕਿ ਹੁਣ ਗੱਲ ਸਿਰਫ ਬਹੁ ਗਿਣਤੀ ਹਿੰਦੂਆਂ ਨੂੰ ਸਮਝਾਉਣ ਤੱਕ ਦੀ ਨਹੀਂ ਹੈ। ਇੰਟਰਨੈਸ਼ਨਲ ਕਮਿਊਨਿਟੀ ਨਾਲ ਅਸੀਂ ਜ਼ਰੂਰ ਕੰਮ ਕਰਦੇ ਹਾਂ ਜਾਂ ਕਰਾਂਗੇ ਵੀ, ਕਿ ਉੱਥੇ ਇੰਡੀਆ ਦਾ ਟਰੂ ਇਮੇਜ ਜਿਹੜਾ ਸਾਹਮਣੇ ਆਏ। ਔਰ ਜਿਵੇਂ ਈਵਨ ਦੇਵਯਾਨੀ ਕੇਸ ਇੱਥੇ ਸਾਹਮਣੇ ਆਇਆ ਹੈ ਇੰਡੀਅਨ ਡਿਪਲੋਮੈਟ ਦਾ, ਕਿ ਕਿਉਂ ਜੇ ਲਾਲਚ ਲੋਕ ਨੇ, ਔਰ ਕਿਵੇਂ ਈਵਨ ਇੱਥੋਂ ਦੇ ਕਾਨੂੰਨ ਦੇ ਵਿੱਚ ਵੀ ਆ ਕੇ ਇਹਨਾਂ ਨੇ ਅਮਾਨਤ ਦੇ ਵਿੱਚ ਖਿਆਨਤ ਵਾਲੀ ਗੱਲ, ਡਿਪਲੋਮੈਟ ਤਾਂ ਰੱਖੇ ਹੁੰਦੇ ਨੇ ਉਹਨਾਂ ਵੈਲਿਊਜ਼ ਦੇ, ਜਿਹੜੀਆਂ ਹਿਊਮਨ ਰਾਈਟਸ ਦੀਆਂ ਵੈਲਿਊਜ਼ ਨੇ। ਸੋ ਇਹ ਉਦਾਹਰਨਾਂ ਨੇ ਜਿਸ ਦੇ ਨਾਲ ਰਾਦਰ ਅਸੀਂ ਇਹਨਾਂ ਨੂੰ ਤਾਂ ਕੰਮ ਕਰੀਏ, ਪਰ ਉੱਥੋਂ ਵਾਲਿਆਂ ਲਈ
ਇਨਫੋਰਮੇਸ਼ਨ ਬਾਹਰ ਹੋਣੀ ਚਾਹੀਦੀ, ਪਰ ਮੈਂ ਕਦੇ ਵੀ ਆਸ ਨਹੀਂ ਕਰਦਾ ਕਿ ਜਿਨ੍ਹਾਂ ਨੇ ਨਵੰਬਰ 84 ਤੋਂ ਬਦਤਰ ਤਾਂ ਕੋਈ ਸਥਿਤੀ ਨਹੀਂ ਹੋ ਸਕਦੀ ਹਜ਼ਾਰਾਂ ਬੇਗੁਨਾਹ ਨੂੰ ਮਾਰਨ ਦੀ, ਤੇ ਜੇ ਹਿੰਦੁਸਤਾਨ ਦੀ ਪਾਰਲੀਮੈਂਟ 'ਚ ਖਲੋ ਕੇ ਕੋਈ 4 ਮੈਂਬਰ ਜਿਹੜੇ ਨੇ ਉਹ ਮਤਾ ਕਰਨ ਨੂੰ ਤਿਆਰ ਨਹੀਂ ਹੋਏ ਔਰ ਉਹ ਆਪੋਜੀਸ਼ਨ 'ਚੋਂ ਵੀ ਨਹੀਂ ਆਇਆ, ਰੂਲਿੰਗ ਤਾਂ ਉਸ ਸਾਰੇ ਦਾ ਹਿੱਸਾ ਹੀ ਬਣੇ ਹੋਏ ਸੀ। ਸੋ ਠੀਕ ਹੈ, ਅੱਜ ਇੱਕ ਯੰਗਰ ਜਨਰੇਸ਼ਨ ਹੈ ਜਿਨ੍ਹਾਂ 'ਚ ਕੁਝ ਲੌਜਿਕ ਰੀਜ਼ਨਿੰਗ ਵਾਲੇ ਲੋਕ ਹੋਣਗੇ, ਪਰ ਉਹਨਾਂ ਨੂੰ ਤੁਸੀਂ ਕੀ ਉਹਨਾਂ ਨਾਲ ਰੀਜ਼ਨਿੰਗ ਕਰੋਗੇ? ਔਰ ਉਹਨਾਂ ਨੇ ਆਪ ਹੀ ਕਿਹਾ ਵੀ ਉਹਨਾਂ ਨੇ ਕੋਈ ਸਾਨੂੰ ਕੋਈ ਸਿੱਖ ਹੋਮਲੈਂਡ ਦੀ ਗੱਲ ਤਾਂ ਨਹੀਂ ਮੰਨਣੀ ਹੈ, ਫਿਰ ਆਪਣਾ ਅਸੀਂ ਵਕਤ ਵੀ ਬਹੁਤ ਜ਼ਿਆਦਾ ਜ਼ਾਇਆ ਨਾ ਕਰੀਏ। ਬੇਸ਼ੱਕ ਉਹਨਾਂ ਨੂੰ ਵੀ ਇੱਕ ਗੁੱਡ ਹਿਊਮਰ 'ਚ ਰੱਖਣਾ ਉਹਨੇ ਇੱਕ ਸੀਮਤ ਸਾਧਨ ਨਾਲ ਜੇ ਸੰਭਵ ਹੋਏ ਤਾਂ ਕਰ ਲੈਣਾ ਚਾਹੀਦਾ ਜੀ। ਔਰ ਉਹਦੇ 'ਚ ਉਹਨਾਂ ਨੇ ਫਿਰ ਸਿੱਖਾਂ ਨੂੰ ਕੈਟਾਗਰਾਈਜ਼ ਕੀਤਾ ਵੀ ਕੋ ਨੇ ਜਿਹੜੇ ਬਿਲਕੁਲ ਅਨਅਵੇਅਰ ਨੇ ਕੀ ਹੋ ਰਿਹਾ, ਤੇ ਜੇ ਤੁਸੀਂ ਐਡਵੋਕੇਸੀ ਕਰਦੇ ਹੋ ਨੇਸ਼ਨ ਸਟੇਟ ਦੀ ਤਾਂ ਉਹ ਤੁਹਾਡਾ ਨਿਕਨੇਮ ਖਾੜਕੂ ਰੱਖ ਦਿੰਦੇ ਨੇ ਜੀ। ਸੋ ਉਹਨਾਂ ਦੇ ਉੱਤੇ ਵੀ ਤੁਸੀਂ ਪਿੱਠੀ ਕਰ ਸਕਦੇ ਹੋ, ਦਿਹਾਈ ਕਰ ਸਕਦੇ ਹੋ ਕਿ ਵੀ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਵੀ ਕੀ ਹੋ ਰਿਹਾ ਆਲੇ ਦੁਆਲੇ, ਬੇਸ਼ੱਕ ਉਹ ਆਪਣੇ ਆਪ ਨੂੰ ਸਿੱਖ ਹੋਣ ਦਾ ਦਾਅਵਾ ਕਰਦੇ ਹੋਣ ਜੀ। ਦੂਸਰਾ ਉਹਨਾਂ ਦਾ ਕਹਿਣਾ ਉਹ ਨੇ ਜਿਨ੍ਹਾਂ ਨੇ ਹਾਰ ਮੰਨ ਲਈ ਹੈ, ਉਹ ਕਹਿੰਦੇ ਨੇ ਜੀ 47 'ਚ ਇੱਕ ਮੌਕਾ ਸੀ ਜਿਹੜਾ ਅਸੀਂ ਗਵਾ ਲਿਆ। ਫਿਰ ਉਹਨੇ ਆਪ ਹੀ ਕਿਹਾ ਵੀ ਬਹੁਤ ਸਾਰੇ ਉਹ ਨੇ ਉਹਨਾਂ ਦੇ ਵਿੱਚ ਜਿਨ੍ਹਾਂ ਨੇ ਹਾਰ ਦੇਖੀ ਹੈ, ਜਿਨ੍ਹਾਂ ਨੇ ਬਜ਼ੁਰਗਾਂ ਨੂੰ ਕੁੱਟ ਪੈਂਦੀ ਦੇਖੀ ਹੈ, ਉਹ ਜਿਹੜੇ ਨੇ ਉਸੇ ਨਾਲ ਹੀ ਕੰਪਰੋਮਾਈਜ਼ ਕਰਕੇ ਬੈਠੇ ਆ ਜੀ। ਇੱਕ ਵਾਰੀ ਹੋ ਗਿਆ ਤੇ ਹੁਣ 47 ਦਾ ਮੌਕਾ ਲੰਘ ਗਿਆ ਤੇ ਅਸੀਂ ਜਿਹੜਾ ਉਸ ਨੂੰ ਕਰਨ ਦੀ ਹੁਣ ਸਮਰੱਥ ਨਹੀਂ ਜੀ। ਸੋ ਮੈਂ ਸਮਝਦਾ ਵੀ ਇਹ ਵੀ ਡਿਫੀਟਿਸਟ ਰੁਚੀਆਂ ਵਾਲਿਆਂ ਨੇ ਤਾਂ ਕਦੇ ਨੇਸ਼ਨ ਨਹੀਂ ਬਣਾਏ। ਡਿਫੀਟਿਸਟ ਰੁਚੀਆਂ ਵਾਲੇ ਤਾਂ ਬੇਦਾਵੀਆ ਹੀ ਹੁੰਦੇ ਨੇ ਇਨੇ ਵੇ ਜੀ। ਹਾਂ, ਇਹ ਸਾਡੀ ਹਿਸਟਰੀ 'ਚ ਕ੍ਰਿਸ਼ਮਾ ਜ਼ਰੂਰ ਹੁੰਦਾ ਜਾਂ ਹੋਇਆ, ਜਿਵੇਂ ਮਾਈ ਭਾਗੋ ਨੇ ਕੀਤਾ ਕਿ ਜਿਹੜੇ ਬੇਦਾਵੀਏ ਸੀ ਛੱਡ ਕੇ ਆ ਗਏ ਸੀ। ਆਏ ਤਾਂ ਇਸ ਲਈ ਸੀ ਨਾ ਕਿ ਵੀ ਮੁਗਲ ਜਿਹੜੇ ਨੇ ਉਹ ਜੇਤੂ ਹੀ ਨੇ, ਇਹ ਤਾਂ ਐਵੇਂ ਮਰਨ ਵਾਲੀ ਗੱਲ ਹੈ ਇੱਥੇ ਭੁੱਖੇ ਰਹਿ ਕੇ ਜੀ ਜੀ। ਪਰ ਜੇ ਮਾਈ ਭਾਗੋ ਨੇ ਉਹਨਾਂ ਨੂੰ ਖੜਿਆ, ਬੇਦਾਵੀਏ ਦਾਅਵੇਦਾਰ ਵੀ ਬਣੇ, ਜੂਝ ਕੇ ਸ਼ਹੀਦ ਵੀ ਹੋਏ, ਜਿੱਤ ਵੀ ਹਾਸਲ ਕੀਤੀ ਜੀ ਜੀ। ਸੋ ਮੈਂ ਸਮਝਦਾ ਵੀ ਇਸ ਕਲਾਸ ਬਾਰੇ ਵੀ ਕੋਈ ਸਾਨੂੰ ਬਹੁਤੀ ਨੈਗੇਟਿਵਿਟੀ ਦੀ ਲੋੜ ਨਹੀਂ ਹੈ, ਕਿਉਂਕਿ ਦਿਲਗੀਰੀ 'ਚ ਨੇ, ਢਹਿੰਦੀ ਕਲਾ 'ਚ ਨੇ, ਹਾਰੇ ਹੋਏ ਨੇ। ਸਾਨੂੰ ਜਿਹੜਾ ਫੋਕਸ ਹੈ, ਜਿਹੜਾ ਇੱਕ ਐਕਟਿਵਿਸਟ ਲਾਈਨ ਹੁੰਦੀ ਹੈ, ਉਹ ਉਹੀ ਹੁੰਦੇ ਨੇ ਕਿ ਕਿਸੇ ਹਾਲਤ 'ਚ ਵੀ ਕਿ ਕਮ ਵਟ ਮੇ ਜੀ, ਉਹ ਖਲੋਤੇ ਹੁੰਦੇ ਨੇ ਉੱਥੇ। ਜਿਵੇਂ ਉਹ ਡਾਰਕ ਡੇਜ਼ ਟਰਾਈ ਦਾ ਸੋਲ ਆਫ ਮੈਨ, ਹਨੇਰੀਆਂ ਰਾਤਾਂ, ਹਨੇਰੇ ਦਿਨ ਜਾਂ ਔਖੇ ਦਿਨ ਇਹ ਮਰਦਾਂ ਦੀ ਜਿਹੜੀ ਹੈ ਉਹ ਅਜਮਾਇਸ਼ ਕਰਦੇ ਨੇ ਜੀ। ਸੋ ਸਾਨੂੰ ਉਸ ਦਾਇਰਾਕਾਰ ਦੇ ਉੱਤੇ ਹੀ ਫੋਕਸ ਕਰਨਾ ਚਾਹੀਦਾ। ਔਰ ਅਖੀਰ ਦੇ ਵਿੱਚ ਉਹਨਾਂ ਨੇ ਇਹ ਸੁਝਾਅ ਦਿੱਤਾ ਹੈ ਕਿ ਵੀ ਅਸੀਂ ਡਾਕੂਮੈਂਟੇਸ਼ਨ ਕਰੀਏ 20ਵੀਂ ਸਦੀ ਦੇ, ਖਾਸ ਤੌਰ ਤੇ ਪਿਛਲੇ ਪੀਰੀਅਡ ਦੀ, ਤਾਂ ਕਿ ਜਿਵੇਂ ਇਲੈਕਟ੍ਰੋਨਿਕ ਮੀਡੀਆ ਇੰਪੋਰਟੈਂਟ ਹੈ ਉਸ ਤਰ੍ਹਾਂ ਹੀ ਇਹ ਡਾਕੂਮੈਂਟੇਸ਼ਨ ਵੀ ਇੰਪੋਰਟੈਂਟ ਹੈ ਜੀ ਜੀ। ਮੈਂ ਉਹਨਾਂ ਦੇ ਸੁਝਾਅ ਨੂੰ ਵੈਲਕਮ ਕਰਦਾ ਕਿਉਂਕਿ ਇਹ ਸੁਝਾਅ ਇਕੱਲਾ ਉਹਨਾਂ ਦਾ ਨਹੀਂ ਹੈ, ਹੋਰ ਵੀ ਟਰੈਵਲ ਕਰਦੇ ਆ, ਅਦਰਵਾਈਜ਼ ਵੀ ਬਹੁਤ ਸਾਰੇ ਵੀਰ ਇਸ ਲਾਈਨ ਤੇ ਸੋਚਦੇ ਨੇ ਜੀ। ਕਈ ਸਾਨੂੰ ਹਿਸਟੋਰੀਅਨ ਨਹੀਂ ਬਣਾਉਣਾ ਚਾਹੁੰਦੇ ਨੇ ਕਿ ਵੀ ਅਸੀਂ ਓਵਰਆਲ ਜਿਹੜਾ 10 ਗੁਰੂ ਸਾਹਿਬਾਨ ਦੇ ਪੀਰੀਅਡ ਤੋਂ ਲੈ ਕੇ ਵੀ ਹਿਸਟਰੀ ਰਾਈਟ ਅਪ ਕਰੀਏ ਜੀ। ਔਰ ਸਰਟਨਲੀ ਮੇਰਾ ਪੈਸ਼ਨ ਵੀ ਹੈ, ਹਿਸਟਰੀ ਵੀ ਮੇਰਾ ਪੈਸ਼ਨ ਹੈ, ਸਪਿਰਿਚੁਅਲਿਟੀ ਵੀ ਮੇਰਾ ਪੈਸ਼ਨ ਹੈ ਜੀ ਜੀ। ਕਈ ਵਾਰ ਮੇਰਾ ਮਨ ਕਰਦਾ ਹੈ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਹੀ ਇੰਨਾ ਪੁੱਤਰ ਡੂੰਘਾ ਜਾਵਾਂ ਕਿ ਮੈਂ ਉਸ ਨੂੰ ਨਵੇਂ ਈਡੀਅਮ ਦੇ ਵਿੱਚ ਬਿਆਨ ਕਰਾਂ ਜੀ। ਪਰ ਬਹੁਤ ਸਾਰੀਆਂ ਚੀਜ਼ਾਂ ਜੇ ਹੁਣ ਇੱਕ ਅਸੀਂ ਚੈਲੰਜ ਲੈ ਕੇ ਤੁਰੇ ਹਾਂ, ਉਹਦੇ 'ਚ ਉਨਾ ਕੁ ਸਮਾਂ ਸੀਮਾ, ਉਨਾ ਕੁ ਤੁਹਾਡੇ ਕੋਲ ਵਕਤ ਹੈ ਜੀ ਜੀ, ਜਿਹੜਾ ਇਧਰ ਵੀ ਧਿਆਨ ਦੇਣਾ ਪੈਂਦਾ ਹੈ। ਟਰੈਵਲ ਵੀ ਹੈ, ਖਾਲਿਸਤਾਨ ਅਫੇਅਰ ਸੈਂਟਰ ਰਿਲੇਟਡ ਐਕਟੀਵਿਟੀਜ਼ ਵੀ ਨੇ ਜੀ। ਹਾਲਾਂਕਿ ਮੈਂ ਇਸ ਪਾਰਟ ਨੂੰ ਇਹ ਬੈਕ ਆਫ ਮਾਈਂਡ ਹੈ, ਪਰ ਇਹ ਵੀ ਜਿਹੜਾ ਇਹ ਫੁੱਲ ਟਾਈਮ ਆਪਣੇ ਆਪ ਦੇ ਵਿੱਚ ਜੇ ਤੁਸੀਂ ਹਿਸਟੋਰੀਕਲ ਪਰਸਪੈਕਟਿਵ ਤੋਂ ਈਵਨ ਖਾਲਿਸਤਾਨ ਦੇ ਸੰਘਰਸ਼ ਨੂੰ ਵੀ ਜੀ ਜਿਹੜਾ ਉਹ ਇਸ ਸਾਰੇ ਦੇ ਵਿੱਚ ਬਿਆਨਣਾ ਜਾਂ ਉਸ ਤੱਥ ਨੂੰ ਸਾਹਮਣੇ ਲਿਆਣਾ ਤੇ ਬਹੁਤ ਸਾਰਾ ਵਕਤ ਚਾਹੁੰਦਾ ਜਾਂ ਵਕਤ ਡਿਮਾਂਡ ਕਰਦਾ। ਪਰ ਸਰਟਨਲੀ ਇਹ ਭਾਵੇਂ ਬੈਕ ਬਰਨਰ ਤੇ ਹੀ ਹੋਏ, ਬਟ ਸਾਡੇ ਜੀਵਨ ਦੇ ਟੀਚਿਆਂ ਦੇ ਵਿੱਚ ਇਹ ਜ਼ਰੂਰ ਸ਼ਾਮਲ ਹੈ ਕਿ ਇਹ ਕੰਮ ਅਸੀਂ ਜੀ ਕਰਨਾ ਚਾਹਾਂਗੇ। ਬਾਕੀ ਸਤਿਗੁਰੂ ਦੇ ਹੱਥ ਵਸ ਹੈ, ਕਿੰਨੇ ਸਾਹ ਸਤਿਗੁਰੂ ਬਖਸ਼ਦਾ ਹੈ, ਕਿੰਨੀ ਸਮਰੱਥਾ ਦਿੰਦਾ ਹੈ ਜੀ, ਔਰ ਕਿਸ ਹੱਦ ਤੱਕ ਜਿਹੜਾ ਅਸੀਂ ਇਸ ਅਜੋਕੇ ਦੌਰ ਜਿਸ ਕੰਮ ਨੂੰ ਫੜਿਆ ਹੋਇਆ ਇਹਦੇ ਚ ਸਫਲ ਹੁੰਦੇ ਜੀ, ਇਹ ਸਾਰੇ ਦੇ ਉੱਤੇ ਇਹ ਡਿਪੈਂਡ ਕਰਦਾ ਹੈ। ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਉੱਥੇ ਬੈਠ ਕੇ ਸੋਚਦੇ ਨੇ ਔਰ ਬੜੇ ਸੁਚੱਜ ਦੇ ਨਾਲ ਆਪਣੇ ਕੌਮੀ ਕਾਜ਼ ਨੂੰ ਸਮਰਪਿਤ ਹੋਏ ਉਸ ਦਾ ਕੋਈ ਨਾ ਕੋਈ
ਜਿਹੜਾ ਹੈ ਉਹ ਸਾਧਨਕਾਰ ਲੱਭਣ ਦੇ ਯਤਨ ਚ ਰਹਿੰਦੇ ਨੇ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਦੇ ਨਾਲ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।